ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮੈਂਜੂ ਗੁਰਸਰੀਗਾ ਜੀ। ਮੈਂਜੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 31 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਜੇ ਕਿਤੇ ਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਰੋਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲ ਇੰਡੀਅਨ ਕੰਜ਼ੀਨੈਂਟਨ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਆ ਸੈਂਟਨੇਲਾ ਦੀ, ਨਿਯਮਾਂ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ, ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਗੇ ਵਧਣ ਤੋਂ ਪਹਿਲਾਂ ਇੱਕ ਜਾਣਕਾਰੀ ਹੋਰ ਦਿੰਦੇ ਚੱਲੀਏ ਕਿ ਅੱਜ ਜੋ ਸੈਕਰਾਮੈਂਟੋ ਦੇ ਵਿੱਚ SB 553 ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ, ਉੱਥੇ ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਚੁੱਕੀ ਆ। ਥੋੜ੍ਹੇ ਹੀ ਸਮੇਂ ਦੇ ਵਿੱਚ ਉੱਥੇ ਲਾਈਵ ਟੈਲੀਕਾਸਟ ਤੁਸੀਂ ਸੁਣ ਸਕੋਗੇ ਪੰਜਾਬੀ ਰੇਡੀਓ USA ਤੇ ਵੀ, ਤੇ ਨਾਲੋਂ ਨਾਲ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ, YouTube ਤੇ ਤੁਸੀਂ ਉਹ ਲਾਈਵ ਟੈਲੀਕਾਸਟ ਦੇਖ ਸਕੋਗੇ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਐਸਮਾ ਤੋਂ। ਪੰਜਾਬ ਸਰਕਾਰ ਨੇ ਕੱਲ, ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਬੜੇ ਕਰੜੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਸੀ ਤੇ ਹੁਣ ਅਕਾਲੀ ਦਲ ਐਸਮਾ ਲਾਉਣ ਦੇ ਵਿਰੋਧ ਦੇ ਵਿੱਚ ਨਿਤਰਿਆ ਜੀ। ਅਕਾਲੀ ਦਲ ਇਹ ਨਹੀਂ ਜੀ, ਇੱਥੇ ਬੜਾ ਪੁਆੜਾ ਪੈ ਗਿਆ ਇਸ ਗੱਲ ਦਾ। ਪੁਆੜਾ ਇਸ ਗੱਲ ਦਾ ਪੈ ਗਿਆ ਕਿਉਂਕਿ ਪਟਵਾਰੀ ਵੀ ਨਿੱਤਰ ਹੈ ਮੈਦਾਨ ਚ ਪੱਟੂ। ਉਹ ਕਹਿੰਦੇ ਕਿ ਚੱਲ ਜਿਵੇਂ ਤੂੰ ਚੱਲਦਾ ਉਵੇਂ ਚੱਲਾਂਗੇ ਜਿਗਰੀਆ ਯਾਰਾ ਜੀ। ਉਹ ਕਹਿੰਦੇ ਫਿਰ ਤੁਸੀਂ ਕਹਿੰਦੇ ਹੋ ਨਾ ਕਿ ਕਲਮਾ ਫੜਾ ਦਿਆਂਗੇ ਅਸੀਂ, ਲਓ। ਉਹ ਕਹਿੰਦੇ 3200 ਸਰਕਲ ਜਿਹੜਾ ਵਾਧੂ ਚਾਰਜ ਅਸੀਂ ਛੱਡਤਾ ਸੀ, ਲਿਆਓ ਬਿਠਾਓ, ਆ ਜਾਓ। ਕਹਿੰਦੇ ਵੀ ਤੁਹਾਨੂੰ ਕਲਮਾ ਚਲਾਉਣ ਦਾ ਬਹੁਤ ਸ਼ੌਂਕ ਹੈ ਨਾ, ਰੁਜ਼ਗਾਰ ਨਵੇਂ ਦੇਣ ਦਾ ਬਹੁਤ ਸ਼ੌਂਕ ਆ, ਤੇ ਲਿਆਓ 3200 ਜਿਹੜਾ ਵਾਧੂ ਸਰਕਲ ਹੈ ਸਾਡੇ ਕੋਲ, ਉਹ ਆਪਾਂ ਛੱਡ ਦਿੰਦੇ ਹਾਂ, ਆ ਜਾਓ। ਐਡੀਸ਼ਨਲ ਚਾਰਜ ਵਾਲਾ ਉਹਨਾਂ ਨੇ ਕੰਮ ਛੱਡ ਦਿੱਤਾ ਜੀ। ਕੋਈ ਵਾਧੂ ਕੰਮ ਨਹੀਂ ਕਰਾਂਗੇ, ਕਹਿੰਦੇ ਜੋ ਸਾਡਾ ਕੰਮ ਬਣਦਾ ਅਸੀਂ ਕਰਾਂਗੇ। ਠੀਕ ਹੈ। ਤੇ ਗੱਲ ਇਹ ਹੈ ਕਿ ਸਿਰਫ ਪੱਕੇ ਸਰਕਲਾਂ ਦੇ ਸਾਰੇ ਪਟਵਾਰੀ ਜਿਹੜੇ ਕੰਮ ਕਰਨਗੇ, ਤੇ ਨਾਲ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਹਾਈ ਕੋਰਟ ਜਾਣਾ ਪਿਆ ਤੇ ਜਾਵਾਂਗੇ ਜ਼ਰੂਰ। ਹਾਈ ਕੋਰਟ ਦਾ ਨਾਂ ਸੁਣਦੇ ਅੱਜ ਕੱਲ ਕਈ ਜਿਹੜੇ ਝਾੜੂ ਦੇ ਹੈਗੇ ਆ ਨਾ ਸਮਰਥਕ, ਹਾਂਜੀ, ਉਹ ਥੋੜੇ ਕੰਬ ਜਾਂਦੇ ਆ। ਅੱਜ ਹੀ ਕਰੰਟ ਵੱਜਾ ਇਹਨਾਂ, ਅੱਛਾ, ਪੰਚਾਇਤਾਂ ਧੋਤੇ ਮੂੰਹ ਤੇ ਥੱਪੜ ਪਏ। ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੇ ਜੱਜ ਟੱਕਰ ਪਏ। ਤੇ ਗੱਲ ਇਹ ਆ ਕਿ ਇਹ ਵੀ ਕਹਿੰਦੇ ਆ ਕਿ ਭਾਈ ਸਾਨੂੰ ਵੀ ਜੇ ਜਾਣਾ ਪਿਆ ਨਾ ਤਾਂ ਅਸੀਂ ਚਲੇ ਜਾਵਾਂਗੇ। ਤੇ ਵੈਸੇ ਕੋਈ ਪਤਾ ਨਹੀਂ ਜੇ ਚਲ ਗਏ ਤੇ ਯੂ ਟਰਨ ਫਿਰ ਵੱਜ ਯੂ ਨਹੀਂ, ਹੁਣ ਤੇ ਪਿਆਰ ਨਾਲ ਲੋਕ ਕਹਿ ਦਿੰਦੇ ਕਿ WU ਬਣ ਗਿਆ ਹੈ। ਯੂ ਤਾਂ ਟਰਨ ਛੱਡੋ, ਆਮ ਹੀ ਹੁੰਦਾ, ਇਹ WU ਟਰਨ ਵਾਲੀ ਸਰਕਾਰ ਆ। ਤੇ ਖੈਰ ਦੇਖੋ ਗੱਲ ਇਹ ਆ ਕਿ ਮਾਨ ਸਾਹਿਬ ਨੇ ਗੱਲਾਂ ਤੇ ਬਹੁਤ ਵੱਡੀਆਂ ਕਹੀਆਂ। ਕਰਪਸ਼ਨ ਵਾਲੇ ਮਾਮਲੇ 'ਚ ਤੇ ਉਹ ਕਹਿੰਦੇ ਵੀ ਅਸੀਂ ਵੀ ਸਾਥ ਨਹੀਂ ਦਿੰਦੇ ਕਿਸੇ ਦਾ, ਤੇ ਨਾ ਹੀ ਲੋਕਾਂ ਨੇ ਸਾਥ ਦੇਣਾ। ਜਿਹੜੀਆਂ ਜੈਨੂਅਨ ਮੰਗਾਂ ਨੇ ਉਹ ਕਹਿੰਦੇ ਉਹਦੇ ਤੇ ਤਾਂ ਬੈਠੋ, ਜਿਨ੍ਹਾਂ ਤੇ ਤੁਸੀਂ ਖੁਦ ਸਾਡੀ ਵਕਾਲਤ ਕਰਦੇ ਰਹੇ ਜੇ, ਖੁਦ ਸਾਡੀ ਹਮਾਇਤ ਕਰਦੇ ਰਹੇ ਜੇ, ਉਹਨਾਂ ਤੇ ਆ ਜਾਓ। ਪ੍ਰਮੋਸ਼ਨਾਂ ਅਟਕੀਆਂ ਪਈਆਂ ਨੇ, ਖਾਲੀ ਸੀਟਾਂ ਭਰਨ ਵਾਲੀਆਂ ਨੇ, ਉਹਨਾਂ ਤੇ ਗੱਲ ਕਰ ਲਓ। ਖੈਰ ਐਸਮਾ ਦਾ ਵਿਰੋਧ ਤੇ ਕਾਫੀ ਲੋਕ ਕਰ ਰਹੇ ਨੇ ਜੀ। ਹੁਣ ਜਿੱਦਾਂ ਇੱਕ ਮੈਂ ਬੁਲਾਰੇ ਨੂੰ ਸੁਣ ਰਿਹਾ ਸੀਗਾ, ਤੇ ਇਹਨਾਂ ਨੇ ਐਮਰਜੈਂਸੀ ਦਾ ਉੱਥੇ ਡਿਬੇਟ ਦੇ ਵਿੱਚ ਹਵਾਲਾ ਦਿੱਤਾ, ਤੇ ਉਹਨਾਂ ਨੇ ਕਿਹਾ ਵੀ ਐਮਰਜੈਂਸੀ ਵੇਲੇ ਲੱਗਦੀ ਆ ਐਸਮਾ। ਐਸਮਾ ਵੀ ਕੋਈ ਨਾਰਮਲ ਹਾਲਾਤ ਦੇ ਵਿੱਚ ਲੱਗਣ ਵਾਲੀ ਉਹ ਨਹੀਂ ਹੈਗੀ ਕਾਨੂੰਨੀ ਧਾਰਾ ਜੀ। ਵੈਸੇ ਕਾਨੂੰਨ ਆ। ਐਸਮਾ ਦਾ ਮਤਲਬ ਹੁੰਦਾ ਐਸੈਂਸ਼ੀਅਲ ਸਰਵਿਸ ਮੇਨਟੇਨੈਂਸ ਐਕਟ, ਠੀਕ ਹੈ, 1968 ਦੇ ਵਿੱਚ ਇਹ ਬਣਿਆ ਸੀ। ਇਹਦੇ ਚ ਕੀ ਹੁੰਦਾ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਵੀ ਕਰਮਚਾਰੀਆਂ ਨੂੰ ਜੇਲ੍ਹ ਚ ਸੁੱਟ ਸਕਦੇ ਆ ਬਿਨਾਂ ਵਾਰੰਟ ਤੋਂ, ਤੇ 6 ਮਹੀਨਿਆਂ ਦੀ ਕੈਦ ਵੀ ਬੋਲ ਜਾਂਦੀ ਆ।
ਤਾਂ ਖੈਰ ਅਕਾਲੀ ਦਲ ਨੇ ਵੀ ਇਹਦਾ ਵਿਰੋਧ ਕੀਤਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਪੋਲੀਟੀਕਲ ਜਿਹੜੇ ਆ ਬੰਦੇ ਉਹ ਇਹਨਾਂ ਦਾ ਵਿਰੋਧ ਤੇ ਜ਼ਰੂਰ ਕਰ ਰਹੇ ਆ। ਪਰ ਗੱਲ ਇਹਨਾਂ ਨੂੰ ਇਹ ਵੇਖਣੀ ਚਾਹੀਦੀ ਆ ਕਿ ਇਹ ਕਿਹਦੇ ਨਾਲ ਲੜ ਕੇ ਜਾ ਰਹੇ। ਸਰਪੰਚਾਂ ਨਾਲ ਹੁਣੇ ਲੜ ਕੇ ਹਟੇ ਆ, ਗਵਰਨਰ ਦੇ ਨਾਲ ਕੰਮ ਚੱਲੀ ਜਾਂਦਾ ਹੈ, ਉਹ ਤੇ ਮੈਚ ਮੁੱਕਦਾ ਹੀ ਨਹੀਂ ਹੈ। 20 ਕਦੇ ਟੈਸਟ ਕਦੇ ਵਨਡੇ ਉਹ ਖੇਡੀ ਜਾਂਦੇ ਆ, ਸੀਰੀਜ਼ ਇਹਨਾਂ ਦੀ ਮੁੱਕਦੀ ਨਹੀਂ। ਇਧਰੋਂ ਅਫਸਰਾਂ ਦੇ ਨਾਲ ਵੀ ਲੱਗ ਪਏ ਨੇ। ਸਮਝ ਨਹੀਂ ਆਉਂਦੀ ਕਿ ਇਹ ਦਿੱਲੀ ਵਾਲਿਆਂ ਦਾ ਜਿਹੜਾ ਹੈ ਨਾ ਉਹ ਆਪਣੇ ਤੇ ਲੰਮਾ ਕਿਉਂ ਝਾੜ ਰਹੇ ਨੇ। ਸਾਨੂੰ ਜ਼ਰੂਰਤ ਸੀ ਇੱਕ ਅੱਛੀ ਟੀਮ ਦੀ, ਤੇ ਏਦਾਂ ਲੱਗਦਾ ਅੱਛੀ ਟੀਮ ਨਹੀਂ ਹੈ, ਇਹ ਤੇ ਲੜਾਕੀ ਟੀਮ ਬਣ ਗਈ ਆ ਵੀ ਜਿਤਨਾ ਜੁਤਨਾ ਕੁਛ ਨਹੀਂ, ਜੇ ਹਾਰਦੇ ਵੀ ਤੇ ਸਿਰ ਪਾੜ ਦਿਓ ਫੜ ਕੇ ਜੀ, ਗੱਲ ਪੈ ਜਾਓ, ਪਰਵਾਹ ਹੀ ਨਹੀਂ ਹੈ। ਤੇ ਗੱਲ ਇਹ ਆ ਕਿ ਹੁਣ ਦੇਖੋ ਐਸਮਾ ਲਾ ਤੇ ਦਿੱਤਾ, ਉਹਨੂੰ ਵੀ ਚੈਲੰਜ ਹੋ ਗਿਆ, ਕੋਰਟ ਦੇ ਵਿੱਚ ਜਵਾਬ ਦੇਣਾ ਪਏਗਾ। ਤੇ ਇਹ ਕਹਿੰਦੇ ਵੀ ਅਸੀਂ ਤੇ ਪਿੱਛੇ ਨਹੀਂ ਹਟਣਾ, ਅਸੀਂ ਜਿਹੜੀਆਂ ਜੈਨੂਅਨ ਮੰਗਾਂ ਨੇ ਉਹਨਾਂ ਨੂੰ ਲੈ ਕੇ ਸਟ੍ਰਾਈਕ, ਜੋ ਕਿ ਸਾਡਾ ਫੰਡਾਮੈਂਟਲ ਰਾਈਟ ਆ ਜਾਂ ਜਿਹੜਾ ਸਾਡਾ ਬੁਨਿਆਦੀ ਅਧਿਕਾਰ ਆ, ਉਹ ਸੰਵਿਧਾਨਕ ਅਧਿਕਾਰ ਆ, ਉਹਦੇ ਤਹਿਤ ਅਸੀਂ ਤੇ ਆਪਣਾ ਪ੍ਰਦਰਸ਼ਨ ਰੋਸਮਈ ਕਰਾਂਗੇ। ਤੇ ਇਹ ਸਾਰਾ ਕੁਝ ਜਿਹੜਾ ਅੱਜ ਦਿਨ ਭਰ ਚੱਲਦਾ ਰਿਹਾ, ਪਰ ਮੈਨੂੰ ਲੱਗਦਾ ਕਿ ਦੋਨਾਂ ਧਿਰਾਂ ਨੂੰ ਹੀ ਥੋੜਾ ਇਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਤਾਂ ਕਿ ਨਾ ਉਹਨਾਂ ਦਾ ਨੁਕਸਾਨ ਹੋਵੇ ਨਾ ਉਹਨਾਂ ਦਾ ਨੁਕਸਾਨ ਹੋਵੇ। ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕੋਈ ਪਤਾ ਨਹੀਂ ਲੱਗਦਾ ਇਹਨਾਂ ਦਾ, ਤਾਂ ਨਾ ਹਾਲ ਬਸ ਇਹ ਹੀ ਹੈ ਕਿ ਜਿਵੇਂ ਕਿਸੇ ਨੂੰ ਕੋਈ ਗੱਡੀ ਫੜਾ ਦਿੱਤੀ ਜਾਵੇ ਤੇ ਉਹਨੂੰ ਕੋਈ ਗੇਅਰ ਗੂਰ ਤੇ ਨਾ ਪਾਉਣਾ ਆਵੇ, ਅੰਦਾਜ਼ੇ ਨਾਲ ਇੱਕ ਪਾ ਲਵੇ ਤੇ ਉਹ ਪੈ ਜਾਵੇ ਬੈਕ, ਉਹ ਬਸ ਬੈਕ ਹੀ ਦਬੱਲੀ ਜਾਂਦਾ। ਇਹ ਹੁਣ ਬੈਕ ਹੀ ਗੇਅਰ ਲਾ ਲੈਂਦੇ ਨੇ, ਬੈਕ ਗੇਅਰ ਹੀ ਤੁਰੇ ਜਾਂਦੇ ਆ, ਕਦੇ ਕਦੇ ਅਗਾਂਹ ਵਾਲਾ ਕਿਤੇ ਪੈ ਜਾਂਦਾ ਭੁੱਲ ਭੁਲੇਖੇ ਤੇ ਉਹ ਗੱਡੀ ਜੰਪ ਲੈ ਕੇ ਤੇ ਇੱਕ ਵਾਰੀ ਬੜਾ ਚੜ੍ਹਦੀ ਆ, ਫਿਰ ਕਿਤੇ ਨਾ ਕਿਤੇ ਖੱਡੇ ਖੋਲੇ ਚ ਵੱਜ ਕੇ ਫਿਰ ਮੱਧਮ ਹੋ ਜਾਂਦੀ ਆ ਜੀ। ਤੇ ਮਿੰਟੂ ਜੀ, ਸਿੱਖ ਜਥੇਬੰਦੀਆਂ ਤੇ ਮਾਮਲਾ ਚਲਾਉਣ ਦੀ ਮੰਗ ਕੀਤੀ ਹੈ ਜੀ। ਦੇਖੋ ਇਹ 2-3 ਵਾਰੀ ਖਬਰ ਆਪਾਂ ਕਰ ਚੁੱਕੇ ਆ ਪਹਿਲਾਂ, ਅੱਜ ਹੁਣ ਅਖਬਾਰਾਂ ਨੇ ਵੀ ਛਾਪ ਦਿੱਤੀ ਆ, ਕਿਉਂਕਿ ਲੱਗਦਾ ਸੀਗਾ ਗੁਰਦੀਪ ਸਿੰਘ ਪੰਧੇਰ ਜਿਹੜਾ ਬਰਖਾਸਤ ਪੁਲਿਸ ਅਫਸਰ ਹੈ, ਹੁਣ ਪਤਾ ਨਹੀਂ ਬਰਖਾਸਤ ਹੀ ਹੋਏਗਾ ਕਿਉਂਕਿ ਪਰਚੇ 'ਚ ਦਰਜ ਹੈ, ਤਾਂ ਇਹਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀਗੀ। ਤਾਂ ਉਹ ਜਦੋਂ ਪਟੀਸ਼ਨ ਪਾਈ ਗਈ ਸੀ ਤੇ ਸਾਫ਼ ਤੌਰ ਤੇ ਦਿਖਦਾ ਸੀਗਾ ਕਿ ਇਹ ਗੱਲ ਇੱਧਰ ਨੂੰ ਤੁਰਨੀ ਆ। ਠੀਕ ਹੈ ਜੀ। ਹੁਣ ਦੇਖੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਜੋ ਕੋਟਕਪੂਰਾ 'ਚ ਸੀ ਤੇ ਜੋ ਬਾਈਬਲ 'ਚ ਸੀ, ਦੋ ਅਲੱਗ ਘਟਨਾਵਾਂ। ਹਾਂਜੀ। ਤੇ ਗਾਂ ਕੋਟਕਪੂਰਾ ਦੇ ਵਿੱਚ ਦੋ ਅਲੱਗ-ਅਲੱਗ FIR, ਇੱਕ FIR ਦੇ ਵਿੱਚ ਤੇ ਕਾਰਵਾਈ ਹੋ ਗਈ, ਚਾਰਜ ਸ਼ੀਟ ਫਾਈਲ ਹੋ ਗਈ, ਜਿਹਦੇ 'ਚ ਸੁਮੇਧ ਸੈਣੀ ਅਤੇ ਸੁਖਵੀਰ ਸਿੰਘ ਬਾਦਲ ਇਤਿਆਦਿਕ ਅੜੇ ਹੋਏ ਨੇ। ਔਰ ਦੂਸਰੀ FIR ਜਿਹੜੀ ਹੈ ਉਹ ਕੱਟੀ ਹੋਈ ਹੈ ਪੁਲਿਸ ਵਾਲਿਆਂ ਵੱਲੋਂ ਕਿ ਇਹਨਾਂ ਨੇ ਸਾਡੇ ਮਾਰੀਆਂ ਨੇ ਸੱਟਾਂ। ਜੀ। ਹੁਣ ਇੱਕ FIR ਦੇ ਵਿੱਚ ਚਲਾਨ ਪੇਸ਼ ਹੋ ਜਾਣ, ਦੂਸਰੀ 'ਚ ਨਹੀਂ, ਤਾਂ ਕਾਨੂੰਨੀ ਤੌਰ ਤੇ ਇਹ ਇੱਕ ਪੇਚੀਦਾ ਮਸਲਾ ਹੁੰਦਾ ਹੈ। ਠੀਕ ਹੈ ਜੀ। ਕਿਉਂਕਿ ਕ੍ਰਾਸ ਪਰਚਾ ਬਣ ਗਿਆ। ਉਹ ਇਹੋ ਮੰਗ ਕਰ ਰਹੇ ਨੇ ਕਿ ਭਾਈ ਜੋ ਪੁਲਿਸ ਵਾਲਿਆਂ ਦੇ ਸੱਟਾਂ ਵੱਜੀਆਂ, ਅੱਛਾ ਸੱਟਾਂ ਜ਼ਰੂਰ ਵੱਜੀਆਂ ਨੇ ਪਰ ਇੱਕ ਪੁਲਿਸ ਵਾਲਾ ਸਦਾ ਲਈ ਨਕਾਰਾ ਹੋ ਚੁੱਕਾ ਹੈ, ਉਹ ਵੀ ਆ ਗਿਆ ਮੈਨੂੰ ਲੱਗਦਾ ਕੋਰਟ ਦੇ ਵਿੱਚ ਜੀ। ਇਹ ਦੀਦਾ ਸੀਗਾ ਕਿ ਇੱਕ ਨਾ ਇੱਕ ਦਿਨ ਇਹ ਐਂਗਲ, ਅੱਛਾ ਮੈਂ ਤੁਹਾਨੂੰ ਹੁਣ ਗੱਲ ਦੱਸ ਦਿੰਦਾ, ਤੁਸੀਂ ਮੇਰੀ ਗੱਲ ਨੋਟ ਕਰ ਲਿਓ। ਹਾਂਜੀ। ਬਾਈਬਲ ਵਾਲਾ ਕੇਸ ਵੀ ਜਿਵੇਂ ਜਿਵੇਂ ਅੱਗੇ ਵਧੇਗਾ ਕਹਾਣੀ ਉਵੇਂ ਮੋੜਾ ਇੱਧਰ ਨੂੰ ਕੱਟੇਗੀ। ਇਹਨਾਂ ਨੇ ਜੀ ਇਹ ਕਰਤਾ, ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ, ਡਿਫੈਂਡ ਕਰਨ ਵਾਸਤੇ ਆਪਣੇ ਆਪ ਨੂੰ ਇਹਨਾਂ ਨੇ ਫਾਇਰਿੰਗ ਕੀਤੀ ਸੀ। ਕਹਾਣੀ ਅਖੀਰ ਤੇ ਬਹਿਸ ਚੋਂ ਇਹੀ ਜਾਣੀ ਆ ਜੀ। ਹੁਣ ਜਦੋਂ ਇਸ FIR ਦੇ ਬੰਦੇ ਮਤਲਬ ਇੱਕ ਬਹੁਤ ਤਗੜਾ ਡਿਫੈਂਸ ਬਣੇਗਾ ਨਾ, ਤੇ ਭੀੜ ਨੇ ਦੇਖੋ ਇਹ ਛੱਡ ਦਿਓ, ਕੋਈ ਵੀ ਪ੍ਰੋਟੈਸਟਰ ਹੈ, ਪੁਲਿਸ ਤੇ ਜੇ ਹਮਲਾ ਹੁੰਦਾ ਤਾਂ ਫਿਰ ਪੁਲਿਸ ਕੀ ਕਰੇ? ਤਾਂ ਜਦ ਉਹਨਾਂ ਦੇ ਕੋਲ FIR ਤੇ ਮੈਡੀਕਲ ਹੈ ਤਾਂ ਫਿਰ ਹੁਣ ਉਹਨਾਂ ਨੇ ਉਹਦਾ ਫਾਇਦਾ ਲੈਣਾ ਸ਼ੁਰੂ ਕਰ ਦਿੱਤਾ ਤੇ ਭਾਈ ਇਹ ਤਾਂ ਸਾਰਾ ਕੁਝ ਜਿਹੜਾ ਕੋਈ ਜਿਹਦੇ 307 ਦਾ ਮੁਕੱਦਮਾ ਹੈ ਭੁਪਿੰਦਰ ਸਿੰਘ ਵਾਲਾ ਜੀ, ਇਹਦੇ ਆਪਾਂ ਨੂੰ ਵੀ ਪਤਾ ਕਿ ਕਿਵੇਂ ਉੱਥੇ ਠਾਏ ਗਏ ਸੀਗੇ, ਕਿਵੇਂ ਉੱਥੋਂ ਸੰਗਤ ਪਹਿਲਾਂ ਫੜ ਕੇ ਦੂਰ ਦਰਾਡੇ ਛੱਡ ਦਿੱਤੀ ਗਈ। ਫਿਰ ਮੈਂ ਕਹਿੰਦਾ ਕਿ ਬਹੁਤ ਕਮਲ ਘੋਟਿਆ, ਬੜਾ ਆਸਾਨੀ ਨਾਲ ਉਹ ਮੁੱਦਾ ਹੱਲ ਕੀਤਾ ਜਾ ਸਕਦਾ ਸੀਗਾ। ਬੜੀ ਵਧੀਆ ਵਿਚਾਰ ਚਰਚਾ ਹੋ ਰਹੀ ਸੀਗੀ, ਤਾਂ ਖੁਦ ਉਹ ਜਿਹੜੇ ਹੈਗੇ ਸੀ ਖਟੜਾ ਸਾਹਿਬ ਉੱਥੇ ਬੈਠੇ ਹੋਏ ਸਨ, ਗੱਲਬਾਤ ਚੱਲ ਰਹੀ ਸੀ, ਸਿਮਰਨ ਹੋ ਰਿਹਾ ਸੀਗਾ, ਫਿਰ ਪਾਣੀ ਦੀਆਂ ਮੁਸ਼ਾੜਾਂ ਸ਼ੁਰੂ ਹੁੰਦੀਆਂ ਤੇ ਉਸ ਤੋਂ ਬਾਅਦ
ਸਾਰਾ ਕੁਝ ਹੁੰਦਾ ਹੈ। ਫਿਰ ਜਿਹਦੇ ਵੱਜੀਆਂ ਤਾਂ ਵੱਜੀਆਂ, ਇਹ ਤਾਂ ਸਾਫ਼ ਹੈ। ਤਾਂ ਗੱਲ ਇਹ ਆ ਕਿ ਕਹਾਣੀ ਉਹ ਸਾਰੇ CCTV ਫੁਟੇਜ ਤੁਹਾਨੂੰ ਮਿਲ ਜਾਣੇ ਆ, ਸ਼ਾਇਦ ਮੇਰੇ ਮੋਬਾਈਲ 'ਚ ਵੀ ਪਏ ਹੋਣਗੇ ਉਸ ਵੇਲੇ ਦੇ। ਉਹ ਸਾਰੇ CCTV ਵੱਡੀ ਰਿਕਾਰਡਿੰਗ ਆ, ਉਹ ਕਾਫੀ ਵੱਡੀ ਰਿਕਾਰਡਿੰਗ ਆ। ਤਾਂ ਖੈਰ ਗੱਲ ਇਹ ਹੈ ਕਿ ਇਹ ਕਹਾਣੀ ਹੁਣ ਇੱਧਰ ਨੂੰ ਇਸੇ ਕਰਕੇ ਮੋੜੀ ਜਾ ਰਹੀ ਹੈ ਕਿ ਜੇ ਉਸ FIR ਦੇ ਵਿੱਚ ਚਾਰਜ ਸ਼ੀਟ ਫਾਈਲ ਹੋ ਜਾਂਦੀ ਹੈ ਤਾਂ ਡਿਫੈਂਸ ਦਾ ਮਾਮਲਾ ਬਣ ਜਾਏਗਾ। ਕਿਉਂਕਿ ਇਹ ਤਾਂ ਜਿਹੜਾ ਕੇਸ ਖੋਲਿਆ ਸੀ ਉਹ ਤਾਂ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਖੋਲਿਆ ਨਾ, ਕਿ ਉਹ ਬੰਦਾ ਲੱਭਿਆ ਪਹਿਲਾਂ ਤਾਂ ਜਿਹਦੇ ਗੋਲੀ ਵੱਜੀ ਸੀਗੀ, ਭੁਪਿੰਦਰ ਸਿੰਘ। ਤਾਂ ਉਦੋਂ ਪਹਿਲਾਂ ਉਹਨੂੰ ਉਹ ਕਹਿੰਦਾ ਮੈਨੂੰ ਤਾਂ ਦਾਖਲ ਹੀ ਨਹੀਂ ਹੋਣ ਦਿੱਤਾ ਇਹਨਾਂ ਨੇ ਸਰਕਾਰੀ ਹਸਪਤਾਲ 'ਚ। ਇਲਾਜ ਵੀ ਗਾਂ ਜਾ ਕੇ ਪ੍ਰਾਈਵੇਟ ਹਸਪਤਾਲ 'ਚ ਕਰਾਉਣਾ ਪਿਆ, ਉਹਨੂੰ ਤੇ ਗਾਂ ਸਿਕਿਉਰਿਟੀ ਦੇਣੀ ਪਈ ਸੀਗੀ। ਇੰਨੀ ਮੱਚੀ ਸੀ ਉਸ ਵੇਲੇ, ਪਾਵਰ ਸੀਗੀ ਨਾ ਪਿੱਛੇ। ਅੱਛਾ, ਹੁਣ ਗੱਲ ਤੇ ਇਹ ਹੈ ਕਿ ਇੱਕ ਪਾਸੇ ਤੇ ਇਹ ਕੇਸ ਹੈ ਕਿ ਗੋਲੀ ਹੁਣ ਪਤਾ ਨਹੀਂ ਕਿਸਨੇ ਚਲਾਈ ਹੈ, ਤਾਂ ਉਧਰੋਂ ਦੂਸਰੇ ਪਾਸੇ FIR ਦੇ ਵਿੱਚ ਉਦੋਂ ਵੀ ਸੰਗੀਨ ਮਾਮਲਾ ਬਣ ਜਾਣਾ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਤੇ ਸਦਾ ਲਈ ਨਕਾਰਾ, ਸੱਟਾਂ ਵੱਜੀਆਂ ਨੇ ਉਹਦੇ, ਉਹ ਸ਼ਾਇਦ ਜਲੰਧਰ ਜਾਂ ਹੁਸ਼ਿਆਰਪੁਰ ਦਾ ਪੁਲਿਸ ਵਾਲਾ, ਹਾਂਜੀ, ਸਦਾ ਲਈ ਨਕਾਰਾ ਹੋ ਗਿਆ ਸੀ, ਉਹਦੇ ਸਿਰ 'ਚ ਬਹੁਤ ਵੱਡੀ ਸੱਟ ਵੱਜੀ ਸੀ ਜੀ। ਉਹ ਪੁਲਿਸ ਦੇ ਵਿੱਚੋਂ ਵੀ ਉਹਨੂੰ ਕੱਢਣਾ ਪਿਆ ਸੀਗਾ ਜਾਂ ਜਾਨੀ ਉਹਨੂੰ ਜਾਣਾ ਪਿਆ ਸੀਗਾ। ਤਾਂ ਕਹਿਣ ਦਾ ਮਤਲਬ ਕਿ ਇੱਕ ਬਹੁਤ ਵੱਡਾ ਡਿਫੈਂਸ ਬਣਾਇਆ ਜਾ ਰਿਹਾ। ਹੁਣ ਇਹਦੇ ਵਿੱਚ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਉਸ ਵੇਲੇ ਦੇ ਆਗੂ ਸੀ ਜਾਂ ਸਿੱਖ ਜਥੇਬੰਦੀਆਂ ਵਾਲੇ ਸੀ ਕਿ ਉਹਨਾਂ ਤੇ ਬਈ ਮਾਮਲਾ ਚ, ਤੇ ਮਾਮਲਾ ਮੈਂ ਤੁਹਾਨੂੰ ਦੱਸਿਆ ਕਿ ਬਾਈਬਲ ਵਾਲਾ ਵੀ ਇਸੇ ਤਰ੍ਹਾਂ ਹੀ ਅੱਗੇ ਤੋਰਨਗੇ, ਕਿਉਂਕਿ ਪੁਲਿਸ ਵਾਲਿਆਂ ਨੂੰ ਸਭ ਹੱਥ ਕੰਡੇ ਆਉਂਦੇ ਆ। ਹੁਣ ਇਹਨਾਂ ਨੇ ਇਹ ਯਤਨ ਸ਼ੁਰੂ ਕਰ ਦਿੱਤੇ ਕਿ ਇੱਧਰ ਨੂੰ ਕਹਾਣੀ ਜਿਹੜੀ ਆ ਉਹ ਥੋੜੀ ਮੋੜ ਦਿੱਤੀ ਜਾਵੇ, ਤੇ ਦੂਸਰੇ ਪਾਸੇ ਬਾਈਬਲ ਵਾਲੀ ਕਹਾਣੀ ਵੀ ਤੁਹਾਨੂੰ ਪਤਾ ਮੁੜੀ ਪਈ ਆ। ਉੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਤੇ ਸਵਾਲ ਹੋ ਗਏ, ਤੇ ਸਵਾਲ ਕਰਤਾ ਕੌਣ ਹੈ? ਪੀੜਤ। ਉਹ ਕਹਿੰਦੇ ਆ ਕਿ ਭਾਈ ਪ੍ਰਦੀਪ ਸਿੰਘ ਜਿਹੜਾ ਉਸ ਵੇਲੇ ਜਗ੍ਹਾ ਪਰ ਹੀ ਹੈ ਨਹੀਂ ਸੀਗਾ ਮੌਕੇ ਤੇ ਉਹਨੂੰ ਇਹਨਾਂ ਨੇ ਸਰਕਾਰੀ ਗਵਾਹ ਬਣਾ ਛੱਡਿਆ, ਸਾਡੇ ਕੇਸ ਦੀ ਤੇ ਦਫਾ ਪੱਟ ਦਿੱਤੀ ਆ। ਅੱਛਾ, ਗੱਲ ਇਹ ਕਿ ਦੋਨੇ, ਹਾਂਜੀ, ਉਹ ਕ੍ਰਿਸ਼ਨ ਭਗਵਾਨ ਸਿੰਘ ਦੇ ਪਿਤਾ ਜੀ ਵੀ ਗਏ ਚਲੇ ਨੇ ਕੋਰਟ ਦੇ ਵਿੱਚ, ਉਹ ਵੀ ਪਟੀਸ਼ਨ ਕਰਤਾ ਬਣ। ਉਹ ਕਹਿੰਦੇ ਦੁਬਾਰਾ ਸਟੇਟਮੈਂਟਾਂ ਦਰਜ ਕਰੋ, ਇਹ ਜਾਂਚ ਪੜਤਾਲ ਤੇ ਬਿਲਕੁਲ ਜਿਹੜੀ ਹੈ ਉਹ ਨਖਿੱਧ ਹੋ ਨਿਬੜੀ ਆ। ਯਾਨੀ ਦੋਵਾਂ ਹੀ ਮਾਮਲਿਆਂ 'ਚ ਹਾਲੇ ਇਹ ਭੁੱਲ ਜੋ ਕਿ ਸਿੱਖਾਂ ਨੂੰ ਕੋਈ ਨਿਆਂ ਮਿਲੇਗਾ ਜਾਂ ਪੀੜਤਾਂ ਨੂੰ ਕੋਈ ਨਿਆਂ ਮਿਲੇਗਾ, ਇਹ ਤੇ ਕਹਾਣੀਆਂ ਦੂਸਰੇ ਪਾਸੇ ਨੂੰ ਤੁਰਨ ਰਹੀਆਂ ਨੇ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਿਆਸੀ ਰੈਲੀ ਦੀ, ਜਿਹੜੀ ਕਿ ਫਲॉप ਸਾਬਤ ਹੋਈ ਹੈ ਜੀ। ਹਾਂਜੀ, ਵੇਖੋ ਇਹ ਜਿਹੜੀ ਰੈਲੀ ਇਹਨਾਂ ਨੇ ਕੀਤੀ ਆ ਉਹ ਰੱਖੜ ਪੁੰਨਿਆ ਤੇ ਕਰਦੇ ਹੁੰਦੇ ਆ ਨਾ, ਉਹਦੇ ਵਿੱਚ ਜਿਹੜੀਆਂ ਤਸਵੀਰਾਂ ਅਕਾਲੀਆਂ ਦੀਆਂ ਆਪਾਂ ਵੇਖਦੇ ਹੁੰਦੇ ਸਨ ਜਦੋਂ 15 16 14 ਇਹਨਾਂ ਸਾਲਾਂ 'ਚ, ਯਾਨੀ ਜਦੋਂ 6ਵੇਂ 7ਵੇਂ ਸਾਲ 'ਚ ਦਾਖਲ ਹੋਏ, ਉਹ ਤਸਵੀਰਾਂ ਇਹਨਾਂ ਦੀਆਂ ਹੁਣ ਦੂਜੇ ਸਾਲ 'ਚ ਹੀ ਆਉਣ ਲੱਗ ਪਈਆਂ। ਠੀਕ ਹੈ, ਪਹਿਲਾਂ ਲੰਗੋਵਾਲ ਦੇ ਵਿੱਚ ਤੁਸੀਂ ਵੇਖੋ ਕਿ ਇਹਨਾਂ ਦਾ ਮੰਤਰੀ ਵੀ ਉੱਥੋਂ ਦਾ ਲੋਕਲ ਸੀਗਾ, ਮੁੱਖ ਮੰਤਰੀ ਦਾ ਵੀ ਏਰੀਆ ਬਣ ਜਾਂਦਾ, ਤਾਂ ਉੱਥੇ ਵੀ ਇਹਨਾਂ ਕੋਲੋਂ ਕੁਰਸੀਆਂ ਨਹੀਂ ਸੀ ਭਰ ਹੁੰਦੀਆਂ। ਆ ਦੂਸਰਾ ਮੌਕਾ ਹੈ ਕਿ ਇੱਥੇ ਵੀ ਦੱਸਦੇ ਕਿ ਲੀਡਰਸ਼ਿਪ ਇਹਨਾਂ ਦੀ ਪਹੁੰਚੀ ਹੋਈ ਸੀਗੀ। ਬਾਬਾ ਬਕਾਲਾ ਤੁਹਾਨੂੰ ਪਤਾ ਹੈ ਨਾ ਕਿ ਬਹੁਤ ਸ਼ਿੱਦਤ ਦੇ ਨਾਲ ਦਿਨ ਮਨਾਇਆ ਜਾਂਦਾ ਇੱਥੇ ਰੱਖੜ ਪੁੰਨਿਆ ਦਾ। ਦੱਸਦੇ ਕਿ ਇੱਥੇ ਵੀ ਇਹਨਾਂ ਦੀ ਜਿਹੜੀ ਰੈਲੀ ਸੀਗੀ ਉਹ ਬਿਲਕੁਲ ਮੱਠੀ ਰਹੀ ਆ, ਹੁੰਗਾਰੇ ਪੱਕੂ, ਹੁੰਗਾਰਾ ਨਹੀਂ ਮਿਲਿਆ ਜੀ। ਤੇ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਜਲਵਾ ਸੀਗਾ ਅੱਜ ਤੋਂ 2-2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦਾ, ਉਹ ਜਲਵਾ ਕਿਤੇ ਨਾ ਕਿਤੇ ਖੋਰੇ ਦਾ ਸ਼ਿਕਾਰ ਜ਼ਰੂਰ ਹੋਇਆ। ਉਹ ਹੁਣ ਲੋਕਾਂ ਤੇ ਜਿਹੜਾ ਸਰੂਰ ਚੜਿਆ ਸੀਗਾ ਨਾ, ਉਹ ਥੋੜਾ ਮੱਠਾ ਪੈਣਾ ਸ਼ੁਰੂ ਹੋ ਗਿਆ। ਲੋਕਾਂ ਨੇ ਮਤਲਬ ਕਿ ਜਿਵੇਂ ਕਹਿ ਲਓ ਕਿ ਆਮ ਆਦਮੀ ਪਾਰਟੀ ਦਾ ਹੈਂਗਓਵਰ ਸੀਗਾ ਨਾ ਜਿਹੜਾ, ਉਹ ਉਤਰਨਾ ਸ਼ੁਰੂ ਹੋ ਗਿਆ ਜੀ। ਉਹ ਇਹ ਚੀਜ਼ਾਂ ਇਹਦੇ ਤੋਂ ਦਿਖਦੇ। ਹਾਲਾਂਕਿ ਮੇਰਾ ਮੰਨਣਾ ਹੈ ਇਲੈਕਸ਼ਨ ਨਹੀਂ ਹਾਰਨਗੇ, ਹਾਲੇ ਇਲੈਕਸ਼ਨ ਨਹੀਂ ਹਾਰਨਗੇ ਜੀ, ਇਹ ਗੱਲ ਵੀ ਨੋਟ ਕਰ ਲਿਓ, ਕੋਈ ਇਲੈਕਸ਼ਨ ਨਹੀਂ ਹਾਰਨ ਵਾਲੇ। ਪਰ ਗਾਂ ਕਹਾਣੀ ਜਿਹੜੀ ਆ, ਜੇ ਇਹਨਾਂ ਨੇ ਆਹੀ ਹਾਲ ਰੱਖੇ ਆਪਣੇ, ਤਾਂ ਕਹਾਣੀ ਖਰਾਬ ਵੀ ਹੋ ਸਕਦੀ ਹੈ। ਤੇ ਅੱਜ ਕਿਉਂਕਿ ਅਜੀਤ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਖਿਲਾਫ ਖਬਰਾਂ ਲਾਉਂਦਾ ਠੋਕ ਕੇ, ਜਿਸ ਤਰ੍ਹਾਂ ਉਹਨਾਂ ਨੇ ਫੋਟੋਆਂ ਸ਼ਾਇਆ ਕੀਤੀਆਂ ਨੇ, ਉੱਥੋਂ ਤਾਂ ਜਾਪਦਾ ਕਿ ਰੌਣਕ ਵਾਹਵਾ ਘੱਟ ਰਹੀ ਆ। ਠੀਕ ਹੈ ਜੀ। ਤੇ ਮੈਨੂੰ ਜੀ ਗੱਲ ਕਰੀਏ ਆਪਾਂ ਮਾਈਨਿੰਗ ਵਿਭਾਗ ਦੇ ਐਕਸੀਅਨ ਦੀ, ਐਕਸੀਅਨ ਤੇ SDO ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਜੀ। ਤੇ ਨਾਲੇ ਇਹ ਤੇ ਦੂਜੇ ਰਾਜਾਂ 'ਚ ਜਾ ਕੇ ਕਹਿੰਦੇ ਕਿ ਪੰਜਾਬ ਤੇ ਕਰਪਸ਼ਨ ਫ੍ਰੀ ਆ ਜੀ। ਤੇ ਕਰਪਸ਼ਨ ਫ੍ਰੀ ਸਵਾਹ ਹੈ ਜੇ ਮਾਈਨਿੰਗ ਵਾਲੇ ਹੀ ਲਈ ਜਾਂਦੇ, ਤੇ ਇਹਦਾ ਮਤਲਬ ਕਿ ਮਾਈਨਿੰਗ ਫ੍ਰੀ ਵੀ ਨਹੀਂ ਹੈ ਪੰਜਾਬ।
ਮਾਈਨਿੰਗ ਵੀ ਹੋ ਰਹੀ ਹੈ ਨਾ, ਮਾਈਨਿੰਗ ਜੇ ਹੋ ਰਹੀ ਆ ਤੇ ਜਾਇਜ਼ ਪੈਸਾ ਕੌਣ ਲੈ ਰਿਹਾ? ਜਾਇਜ਼ ਤਾਂ ਕੋਈ ਪੈਸਾ ਨਹੀਂ ਲੈ ਸਕਦਾ ਨਾ, ਪੈਸਾ ਤਾਂ ਨਜਾਇਜ਼ ਹੀ ਹੁੰਦਾ। ਜਾਂ ਤਾਂ ਮਾਈਨਿੰਗ ਵਾਲੇ ਦਾ ਕੋਈ ਕੰਮ ਵਿੰਗਾ ਟੇਢਾ ਕਰੂਗਾ ਤੇ ਤਦ, ਤੇ ਜਾਂ ਉਹਦੇ ਵਿੱਚ ਜਾਣ ਬੁੱਝ ਕੇ ਕੋਈ ਡਿੱਕਾ ਪਾਊਗਾ। ਯਾਨੀ ਦੋਵਾਂ ਚੋਂ ਇੱਕ ਕੰਮ ਤੇ ਪੱਕਾ ਹੈ ਨਾ, ਜਾਂ ਤਾਂ ਕਰਪਸ਼ਨ ਹੈਗੀ ਤੇ ਜਾਂ ਮਾਈਨਿੰਗ ਵੀ ਗਲਤ ਹੈਗੀ। ਤੇ ਇਸ ਕਰਕੇ ਇਹ ਜਿਹੜਾ ਮਾਮਲਾ ਹੈ ਇਹਦੇ ਚ ਵਿਜੀਲੈਂਸ ਨੇ ਐਕਸ਼ਨ ਕੀਤਾ ਤੇ ਇਹ 2 ਜਣੇ ਜਿਹੜੇ ਆ ਗ੍ਰਿਫਤਾਰ ਕੀਤੇ ਆ। ਸਰਤਾਜ ਕੀਤਾ ਇੱਕ ਬੜਾ ਮਤਲਬ ਕਿ ਇਹ ਵੀ ਕਹਿ ਲਓ ਕਿ ਮਸ਼ਹੂਰ ਆ, ਇੱਕ ਹਰਜਿੰਦਰ ਸਿੰਘ ਐਸਟੀਓ, ਤੇ ਇਹਨਾਂ ਨੇ 5 ਲੱਖ ਰੁਪਈਆ ਜਿਹੜਾ ਹੈ ਨਾ ਉਹ ਕਿਸੇ ਤੋਂ ਵਸੂਲਿਆ ਸੀ, ਠੇਕੇਦਾਰ ਤੋਂ, ਤੇ ਸੂਹ ਮਿਲੀ ਆ ਇਹਨਾਂ ਨੂੰ ਵਿਜੀਲੈਂਸ ਵਾਲਿਆਂ ਨੂੰ, ਤੇ ਇਹਨਾਂ ਨੇ ਦੋਨੇ ਝੁੱਕ ਲਿਆ। ਪਰ ਇਹ ਸਾਫ਼ ਹੈ ਪ੍ਰਵੀਨ ਜੀ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਸਾਫ਼ ਆ, ਸਪਸ਼ਟ ਆ, ਕਹਾਣੀ ਬਿਲਕੁਲ ਜਿੱਦਾਂ ਕਹਿ ਲਓ ਕਿ ਸਮਝ ਦੇ ਵਿੱਚ ਪੈਣ ਵਾਲੀ ਆ ਕਿ ਕੁਛ ਨਹੀਂ ਬਦਲਿਆ। ਹਾਂ ਕੋਈ ਪਰਦਾ ਉਹਲਾ ਹੋ ਜਾਂਦਾ ਹੈ, ਕੋਈ ਇੱਧਰ ਉੱਧਰ ਹੋ ਜਾਂਦਾ ਆ, ਕੋਈ ਨਿਕਲ ਜਾਂਦਾ, ਕੋਈ ਫਸ ਜਾਂਦਾ, ਉਹ ਗੱਲ ਵੱਖਰੀ ਆ। ਤੇ ਐਕਸ਼ਨ ਇਹਨਾਂ ਦੇ ਕਿਸ ਤਰ੍ਹਾਂ ਦੇ ਆ ਤੁਸੀਂ ਵੇਖੋ ਨਾ ਕਿ ਇੱਕ IAS ਅਫਸਰ ਤੇ ਪਹਿਲਾਂ ਆਪ ਹੀ ਤੇ ਜਾਂਚ ਖੋਲੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ। ਪਹਿਲਾਂ ਤੇ ਇਹਨਾਂ ਨੇ ਜਾਂਚ ਪੜਤਾਲ ਖੋਲ ਦਿੱਤੀ, ਕੌਮੀ ਮਾਰਗ ਲਈ ਜ਼ਮੀਨ ਐਕਵਾਇਰ ਕਰਨੀ ਸੀਗੀ ਤੇ ਉਹਦੇ ਵਿੱਚ ਭ੍ਰਿਸ਼ਟਾਚਾਰ ਹੋ ਗਿਆ। ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ। ਤੇ ਹੁਣ ਦੱਸਦੇ ਆ ਕਿ ਐਕਵਾਇਰ ਕਰਨ ਵਾਲਾ ਜਿਹੜਾ ਉਹ ਘੁਟਾਲਾ ਸੀਗਾ, ਉਹਦੀ ਚੱਲਦੀ ਹੋਈ ਜਾਂਚ ਪੜਤਾਲ ਜਿਹੜੀ ਰੋਕ ਦਿੱਤੀ। ਮਤਲਬ ਕਿ ਉਹ ਕਹਿੰਦੇ ਜੀ ਵਿਜੀਲੈਂਸ ਵਾਲੇ ਕਿ ਹਾਂ ਮੁੱਖ ਸਕੱਤਰ ਦਫ਼ਤਰ ਦੇ ਧਿਆਨ ਚ ਗੱਲ ਲਿਆਂਦੀ ਗਈ ਹੈ ਜੀ ਕਿ ਪਤਾ ਨਹੀਂ ਹੁਣ ਜਾਂਚ ਪੜਤਾਲ ਕਾਤੋਂ ਰੋਕਣ ਦਾ ਹੁਕਮ ਹੋ ਗਿਆ। ਹੁਕਮ ਕਾਤੋਂ ਹੋਇਆ, ਕਿੱਥੋਂ ਹੋਇਆ? ਪਹਿਲਾਂ ਇਹਨਾਂ ਨੇ OIS ਨੀਲਮਾਂ ਦੇ ਖਿਲਾਫ ਕਿਵੇਂ ਭੜਥੂ ਪਾ ਦਿੱਤਾ ਕਿ ਹਾਂਜੀ ਹਾਂਜੀ ਏਦਾਂ ਹੋ ਗਿਆ, ਓਦਾਂ ਹੋ ਗਿਆ, ਅਮਰੂਦ ਘਟਾਲਾ ਹੋ ਗਿਆ, ਫਲਾਹ ਹੋ ਗਿਆ। ਉਹਦੇ ਚ ਕੀ ਹੋਇਆ ਜੀ? 2 ਇਹਨਾਂ ਦੀਆਂ ਅਫਸਰਾਂ ਦੀਆਂ ਘਰ ਵਾਲੀਆਂ ਉਹ ਕਿੱਧਰ ਗਈਆਂ? ਮਤਲਬ ਕਿਵੇਂ ਐਵੇਂ ਬਸ ਲੋਕਾਂ ਨੂੰ ਮਗਰ ਲਾਉਣ ਵਾਲੀ ਗੱਲ ਆ, ਲੋਕ ਲੱਗ ਵੀ ਜਾਂਦੇ ਆ। ਪਰ ਅਸਲ ਦੇ ਵਿੱਚ ਜਿਹੜੀ ਉਹ 0 ਟੋਲਰੈਂਸ ਵਾਲੀ ਇਹਨਾਂ ਦੀ ਗਾਥਾ ਸੀਗੀ, ਕਹਾਣੀ ਸੀ ਜਿਹੜੀ ਪੰਜਾਬੀਆਂ ਨੂੰ ਸੁਣਾਈ ਸੀਗੀ, ਤੇ ਉਹ ਤੇ ਬਈ ਹਾਲ ਦੀ ਘੜੀ ਇਹੀ ਹੈ ਕਿ 0 ਟੋਲਰੈਂਸ ਵਾਲਾ ਵੀ ਕੰਮ ਦਾਅ ਤੇ ਲੱਗਾ ਪਿਆ। ਤੇ ਦੂਜੇ ਪਾਸੇ ਜਿਹੜੀ ਇਹ ਜਾ ਕੇ ਉੱਥੇ ਗੱਲ ਕਹੀ ਜਾਂਦੀ ਆ ਕਿ ਪੰਜਾਬ ਕਰਪਸ਼ਨ ਫ੍ਰੀ ਹੋ ਗਿਆ, ਨਹੀਂ ਐਸਾ ਨਹੀਂ ਹੈ। ਕਿਉਂਕਿ ਜੇ ਰਿਸ਼ਵਤ ਚੱਲਦੀ ਆ, ਜੇ ਹਿੱਸੇਦਾਰੀ ਚੱਲਦੀ ਹੈ, ਤਦ ਹੀ ਇਹ ਏਡੀਆਂ ਏਡੀਆਂ ਰਕਮਾਂ ਨਾਲ ਫੜੇ ਜਾਂਦੇ ਆ ਨਾ ਲੋਕ। ਜੀ 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 ਮਿੰਟੂ ਜੀ, ਇੱਧਰ ਆਨੰਦਪੁਰ ਸਾਹਿਬ ਕਨੀ ਨਾ ਨਦੀ ਦੇ ਵਿੱਚੋਂ ਸਿਲਟ ਕੱਢੀ ਜਾ ਰਹੀ ਸੀ। ਦੋਸ਼ ਲੱਗੇ ਹਰਜੋਤ ਬੈਂਸ ਤੇ, ਕਹਿੰਦੇ ਵੀ ਇਹਦੀ ਸ਼ਹਿ ਤੇ ਨਿਕਲ ਰਹੀ ਹੈ। ਬਾਅਦ ਦੇ ਵਿੱਚ ਹਾਂਜੀ 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 ਮਾਮਲਾ ਤੁਹਾਨੂੰ ਪਤਾ ਹੀ ਹੋਣਾ, ਬਾਅਦ ਦੇ ਵਿੱਚ ਹਾਈ ਕੋਰਟ ਨੇ ਝਾੜ ਪਾਈ ਸੀ ਕਿ ਤੁਸੀਂ ਸਿਲਟ ਕੱਢਣ ਦੇ ਨਾਂ ਤੇ ਇਹਨਾਂ ਨੇ ਤੇ ਪਰਚੇ ਕਟਾ ਦਿੱਤੇ ਸੀ ਉਹਨਾਂ ਤੇ। ਹਾਂਜੀ ਹਾਂਜੀ ਜਿਹੜੇ ਬੰਦੇ ਰੋਕ ਰਹੇ ਸੀ ਨਜਾਇਜ਼ ਮਾਈਨਿੰਗ ਨੂੰ ਜੀ, ਪ੍ਰੋਟੈਸਟ ਕਰ ਰਹੇ ਸੀ ਜਿਹੜੇ, ਉਲਟਾ ਉਹਨਾਂ ਦੀ ਕਾਰਵਾਈ ਹੋ ਗਈ ਸੀ। ਉਹਨਾਂ ਦੀ ਕਾਰਵਾਈ ਹੋ ਗਈ ਸੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵਿਦਿਆਰਥੀਆਂ ਦੀ। ਯੂਨੀਵਰਸਿਟੀ ਦੀ ਅਣਗਹਿਲੀ ਹੈ ਤੇ ਪਰ ਭਾਰੂ ਪੈ ਗਈ ਹੈ ਵਿਦਿਆਰਥੀਆਂ ਤੇ ਜੀ। ਦੇਖੋ ਇਹ ਆ ਕਿ ਇਸ ਤਰ੍ਹਾਂ ਦੀ ਜਿਹੜੀ ਅਣਗਹਿਲੀ ਹੈ ਨਾ ਉਹ ਨਹੀਂ ਹੋਣੀ ਚਾਹੀਦੀ। ਮੈਂ ਤਾਂ ਮੰਨਦਾ ਆ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਇੱਕ ਯੂਨੀਵਰਸਿਟੀ ਨੇ ਬਣਾਉਣੀਆਂ ਹੁੰਦੀਆਂ, ਪਰ ਜੇ ਉਹ ਜ਼ਿੰਦਗੀਆਂ ਕਿਸੇ ਉਲਝਣ ਦੇ ਵਿੱਚ ਯੂਨੀਵਰਸਿਟੀ ਪਾ ਦੇਵੇ ਤੇ ਮੈਨੂੰ ਲੱਗਦਾ ਕਿ ਇਹ ਨਖਿੱਧ ਸਿਸਟਮ ਦੀ ਪਹਿਲੀ ਬਹੁਤ ਵੱਡੀ ਜਿੱਦਾਂ ਕਹਿ ਲਈਏ ਕਿ ਇਹ ਕਹਾਣੀ ਖਰਾਬ ਹੋਣ ਵਾਲੀ ਗੱਲ ਹੈ। ਕਹਾਣੀ ਕੀ, ਖਾਨਾ ਖਰਾਬ ਹੋਣ ਵਾਲੀ ਗੱਲ ਹੁੰਦੀ ਆ, ਕਿਤੇ ਸਿਸਟਮ ਦਾ ਖਾਨਾ ਹੀ ਖਰਾਬ ਹੋਇਆ। ਇਹੀ ਪਟਿਆਲਾ ਯੂਨੀਵਰਸਿਟੀ ਹੈ ਜੀ, ਜਿਹਦਾ ਕੋਈ ਨਾ ਕੋਈ ਰਫੜ ਪਿਆ ਰਹਿੰਦਾ। ਇਹਨਾਂ ਨੇ ਕੀ ਕੀਤਾ, ਇਹਨਾਂ ਦੀ ਹੁਣ ਸੁਣ ਲਓ ਗੱਲ ਬਈ। ਇਹਨਾਂ ਨੇ ਕੁਛ ਮਤਲਬ ਕਿ ਜਿਹੜੀਆਂ UGC ਦੀਆਂ ਸ਼ਰਤਾਂ ਹੁੰਦੀਆਂ ਉਹਦੇ ਤਹਿਤ ਆਪਦਾ ਜੋ ਉਹਨਾਂ ਦਾ ਕ੍ਰਾਈਟੇਰੀਆ ਵਗੈਰਾ ਹੁੰਦਾ ਫੁੱਲਫਿਲ ਕਰਨਾ ਹੁੰਦਾ। ਇਹਨਾਂ ਨੇ ਕੀ ਕੀਤਾ, ਡਿਸਟੈਂਸ ਐਜੂਕੇਸ਼ਨ ਦੇ ਵਿੱਚ ਜਿਹੜੇ ਨਵੇਂ ਦਾਖਲੇ ਹੋਣੇ ਸੀਗੇ, ਉਹ ਇੱਕ ਨਾ ਇਹਨਾਂ ਦਾ ਮਹਿਕਮਾ ਹੁੰਦਾ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਡਿਪਾਰਟਮੈਂਟ ਜੀ ਜੀ। ਉਹਦੇ ਚ ਜੋ ਇਹਨਾਂ ਨੇ ਆਪਣਾ ਉੱਥੇ ਕਰਨਾ ਸੀਗਾ, ਜੋ ਵੀ ਫਾਰਮੈਲਿਟੀਆਂ ਉਹ ਕੀਤੀਆਂ ਨਾ, ਉਹਨਾਂ ਨੇ ਲਾ ਦਿੱਤੀ ਪਾਬੰਦੀ। ਉਹਦੇ ਚ ਹੁਣ BA MA PG ਜਾਂ ਫਿਰ ਜਰਨਲਿਜ਼ਮ, ਉਹ ਜਿਹੜਾ ਕੋਰਸ ਕਰਨ ਵਾਲੇ ਸੀ, ਦਾਖਲੇ ਲੈਣ ਵਾਲੇ ਵਿਦਿਆਰਥੀ ਸੀ, ਉਹ ਗੱਡੀਆਂ ਰਹਿ ਗਏ। ਹਾਂਜੀ ਹਾਂਜੀ, ਕਿਉਂਕਿ ਡਿਸਟੈਂਸ ਐਜੂਕੇਸ਼ਨ ਬਿਊਰੋ ਜੋ ਕਿ UGC ਅਧੀਨ ਚੱਲਦਾ ਹੈ, ਉਹ ਦਾਖਲਿਆਂ ਦੀ ਪ੍ਰਵਾਨਗੀ ਲੈਣੀ ਸੀ, ਉਹ ਲੈ ਨਹੀਂ ਹੋਈ। ਥੋੜੀ ਜਿਹੀ ਫੀਸ ਹੁੰਦੀ ਆ ਉਹਨਾਂ ਦੀ, ਉਹ ਫੀਸ ਭਰ ਕੇ
ਤੇ ਫਿਰ ਉਹ ਨੋਰਮਸ ਜਿਹੜੀਆਂ ਹੁੰਦੀਆਂ ਉਹਨਾਂ ਦੇ ਮੁਤਾਬਕ ਚੱਲਣਾ ਹੁੰਦਾ ਹੈ, ਕਹਿ ਲਓ। ਤਾਂ ਹੁਣ ਕਹਾਣੀ ਇਹ ਆ ਕਿ ਹਜ਼ਾਰਾਂ ਵਿਦਿਆਰਥੀ ਜਿਹੜੇ ਖੱਜਲ ਹੋ ਰਹੇ ਨੇ। ਉਹ ਕਹਿੰਦੇ ਨਗੈਲੀ ਇਹਨਾਂ ਦੀ ਕਸੂਰ ਸਾਡਾ ਦੱਸੋ। ਕੁਛ ਤੇ ਹੁਣ ਮਾਰੀ ਦੇ ਜਿਹੜੇ ਉਹ ਨਿੱਜੀ ਯੂਨੀਵਰਸਿਟੀਆਂ ਵੱਲ ਜਾਣਗੇ, ਕਿਉਂਕਿ ਇੱਥੇ ਦੀ ਇੱਕ ਯੂਨੀਵਰਸਿਟੀ ਜਿਹਦਾ ਕਰਤਾ ਧਰਤਾ ਰਾਜ ਸਭਾ ਦਾ ਮੈਂਬਰ ਆ, ਬਣਾਇਆ ਕਿਹਦਾ, ਉਹਦੀ ਯੂਨੀਵਰਸਿਟੀ ਦਾ ਡਿਸਟੈਂਸ ਪ੍ਰੋਗਰਾਮ ਚੱਲਦਾ ਹੈ, ਬਹੁਤ ਕਾਮਯਾਬ ਪ੍ਰੋਗਰਾਮ ਹੈ, ਠੀਕ ਹੈ, ਬਹੁਤ ਕਾਮਯਾਬ। ਫਿਰ ਉਹ ਕੀ ਆਪਸ਼ਨ ਰਹਿ ਜਾਏਗਾ ਤੇ ਕਿੱਧਰ ਗਈ ਤੁਹਾਡੀ ਹੁਣ ਦੱਸੋ ਇਹਨਾਂ ਦੇ ਬੰਦਿਆਂ ਨੂੰ ਕੀ ਕਹੀਏ। ਉਹਨਾਂ ਦੀ ਤਾਂ ਮੱਤ ਮਾਰੀ ਗਈ, ਉਹ ਤਾਂ ਗੱਲ ਸੁਣ ਕੇ ਨਹੀਂ ਰਾਜੀ। ਵੀ ਜਿਹੜੀ ਗੱਲ ਤੁਸੀਂ ਸਿਹਤ ਵਾਲੇ ਮਾਮਲੇ 'ਚ ਕਹਿੰਦੇ ਸੀਗੇ, ਜਿਹੜੀ ਗੱਲ ਤੁਸੀਂ ਸਿੱਖਿਆ ਵਾਲੇ ਮਾਮਲੇ 'ਚ ਕਹਿੰਦੇ ਸੀ ਕਿ ਨੰਬਰ 1 ਬਣਾ ਦਿਆਂਗੇ, ਮਾਹੌਲ ਇੱਕ ਨੰਬਰ ਕਰ ਦਿਆਂਗੇ, ਹੁਣ ਦੇਖ ਲਓ ਕੀ ਬਣਦਾ ਪਿਆ। ਕਿਆ ਯੂਨੀਵਰਸਿਟੀਆਂ ਤੁਹਾਡੀਆਂ ਕੀ ਕਰ ਰਹੀਆਂ ਨੇ? ਕਦੇ ਕਲਾਸਾਂ ਦਾ ਬਾਈਕਾਟ ਹੋ ਜਾਂਦਾ ਹੈ ਕਿ ਜੀ ਤਨਖਾਹਾਂ ਹੀ ਨਹੀਂ ਮਿਲੀਆਂ ਉਹਨਾਂ ਨੂੰ, ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ। ਕਦੇ ਇਸ ਯੂਨੀਵਰਸਿਟੀ 'ਚ ਕੋਈ ਘੁਟਾਲੇ ਦੀ ਗੱਲ ਕਰ ਦਿੰਦੇ ਆ ਚੀਮਾ ਸਾਹਿਬ ਆਪ ਹੀ। ਕਦੇ ਆ ਹੁਣ ਦੇਖੋ ਹਜ਼ਾਰਾਂ ਜਿਹੜੇ ਬੱਚੇ ਆ ਉਹ ਖੱਜਲ ਹੋ ਰਹੇ ਨੇ। ਤਾਂ ਕੀ ਮਤਲਬ ਕਿ ਕੀ ਜ਼ਿੰਮੇਵਾਰੀ ਆ ਜੀ, ਵੀਸੀ ਦੀ ਕੀ ਜ਼ਿੰਮੇਵਾਰੀ ਆ, ਜੋ ਸਾਡੇ ਹਾਇਰ ਐਜੂਕੇਸ਼ਨ ਦੇ ਮੰਤਰੀ ਆ ਉਹਨਾਂ ਦੀ ਕੀ ਜ਼ਿੰਮੇਵਾਰੀ ਆ, ਤੇ ਮੁੱਖ ਮੰਤਰੀ ਦੀ ਕੀ ਜ਼ਿੰਮੇਵਾਰੀ ਆ, ਜਿਹੜੇ ਕਹਿੰਦੇ ਕਿ ਚਾਂਸਲਰ ਵੀ ਮੈਨੂੰ ਬਣਾ ਦਿਓ ਜੀ। ਤੇ ਮਿੰਟੂ ਜੀ ਜਾਂਦਿਆਂ ਦੀ ਗੱਲ ਕਰੀਏ ਕੇਂਦਰ ਸਰਕਾਰ ਦੀ, ਕੇਂਦਰ ਸਰਕਾਰ ਨੇ ਸਪੈਸ਼ਲ ਇਜਲਾਸ ਸੱਦ ਲਿਆ ਜੀ। ਹਾਂਜੀ ਦੇਖੋ ਇਜਲਾਸ ਸੱਦਿਆ ਹੈ ਤੇ ਇਹਦੇ ਤੇ ਸਵਾਲ ਵੀ ਵੈਸੇ ਚੁੱਕੇ ਆ ਮਹਾਰਾਸ਼ਟਰ ਵਾਲਿਆਂ ਨੇ, ਯਾਨੀ ਇਹਨਾਂ ਦੇ ਵਿਰੋਧੀਆਂ ਨੇ। ਉਹ ਕਹਿੰਦੇ ਆ ਕਿ ਗਣੇਸ਼ ਉਤਸਵ ਦੇ ਦੌਰਾਨ ਇਹ ਇਜਲਾਸ ਸੱਦਣਾ ਜਿਹੜਾ ਨਾ ਉਹ ਹਿੰਦੂ ਭਾਵਨਾਵਾਂ ਨੂੰ ਆਹਤ ਕਰਨ ਵਾਲਾ ਹੈ। ਤਾਂ ਇਹ ਜਿਹੜਾ 28 ਸਤੰਬਰ ਤੋਂ ਸਪੈਸ਼ਲ ਇਜਲਾਸ ਸੱਦਿਆ ਜਾ ਰਿਹਾ, ਦੱਸਦੇ ਆ ਕਿ 22 ਸਤੰਬਰ ਤੱਕ ਇਹ ਚੱਲਣਾ, ਪਰ ਇਹਦੇ ਏਜੰਡੇ ਬਾਰੇ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ। ਕੁਝ ਲੋਕ ਜਾਂ ਕੁਝ ਮਾਹਰ ਜਿਹੜੇ ਆ, ਜੇ ਉਹਨਾਂ ਦੀ ਗੱਲ ਸੁਣੀਏ ਤੇ ਉਹ ਕਹਿੰਦੇ ਆ ਕਿ ਅੰਮ੍ਰਿਤ ਕਾਲ ਜਿਹੜਾ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਕਿ ਪ੍ਰਾਪਤੀਆਂ ਵਾਲਾ ਜਿਹੜਾ ਆਪਣਾ ਇਹ ਗੁਣਗਾਨ ਕਰਨਗੇ, ਇਹ ਹੋ ਸਕਦਾ ਜਾਂ ਕੋਈ ਹੋ ਸਕਦਾ ਕੋਈ ਹੋਰ ਚਰਚਾ ਹੋਣੀ ਹੋਵੇ, ਪਤਾ ਨਹੀਂ। ਕੋਈ ਵੱਡਾ ਸੱਪ ਵੀ ਕੱਢਿਆ ਜਾ ਸਕਦਾ ਹੈ ਪ੍ਰਵੀਨ ਜੀ। ਮਤਲਬ ਕਿ ਜਿਵੇਂ ਇੱਕ ਅੰਦਾਜ਼ਾ ਇਹ ਲੱਗਦਾ ਕਿ ਇਲੈਕਸ਼ਨ ਪਹਿਲਾਂ ਜਾਂ ਕੁਝ ਐਸਾ ਵੈਸਾ ਵੀ ਹੋ ਸਕਦਾ ਹੈ। ਤਾਂ ਚਲੋ ਹੁਣ ਆਪਾਂ ਦੱਸ ਨਹੀਂ ਸਕਦੇ ਸਟੀਕ ਤੌਰ ਤੇ, ਸਪਸ਼ਟ ਤੌਰ ਤੇ। ਕਈ ਚੀਜ਼ਾਂ ਜਿਹੜੀਆਂ ਇਸ ਵੇਲੇ ਕਹਿ ਲਓ ਜ਼ੇਰੇ ਚਰਚਾ ਚ ਨੇ ਕਿ ਆ ਵੀ ਕਰ ਸਕਦੇ ਆ ਵੀ ਕਰ ਸਕਦੇ ਆ। ਦੇਖਦੇ ਆ ਜਿਹੜਾ ਸਪੈਸ਼ਲ ਇਜਲਾਸ ਹੈ ਇਹਦੇ ਚੋਂ ਕੀ ਨਿਕਲਦਾ ਹੈ ਜੀ। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਪੰਜਾਬ ਪੁਲਿਸ ਨੇ ਫਿਲਮ ਯਾਰੀਆਂ 2 ਦੇ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਦੇ ਖਿਲਾਫ 295 ਤਹਿਤ ਕੇਸ ਦਰਜ ਕੀਤਾ। ਪੂਰਾ ਮਾਮਲਾ ਕੀ ਇਹ ਵੀ ਦੱਸਾਂਗੇ ਤੇ ਨਾਲ ਪੰਜਾਬ ਸਰਕਾਰ ਨੇ ਜਿਹੜਾ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਲਿਆ ਸੀ ਉਹ ਵਾਪਸ ਲੈ ਲਿਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਵੱਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਜਲੰਧਰ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਨੇ ਯਾਰੀਆਂ 2 ਦੇ ਫਿਲਮ ਦੇ ਅਦਾਕਾਰ ਮਿਜ਼ਾਨ ਜਾਫਰੀ, ਨਿਰਦੇਸ਼ਕ ਭੂਸ਼ਣ ਕੁਮਾਰ, ਨਿਰਮਾਤਾ ਰਾਧਿਕਾ ਰਾਓ ਅਤੇ ਵਿਨੇ ਸਪਰੂ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਦੇ ਵਿੱਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਧਾਰਾ 295A ਦੇ ਤਹਿਤ ਕੇਸ ਦਰਜ ਕੀਤਾ। ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ਤੇ ਇਹ ਕੇਸ ਦਰਜ ਕੀਤਾ ਗਿਆ। ਦੱਸ ਦਈਏ ਕਿ ਲੰਘੇ ਦਿਨੀ ਇਸ ਫਿਲਮ ਦਾ ਇੱਕ ਗਾਣਾ ਜਿਹੜਾ ਫਿਲਮਾਇਆ ਗਿਆ ਸੀ, ਉਹਦੇ ਕੁਝ ਕਲਿੱਪਸ ਵਾਇਰਲ ਹੋਏ ਸਨ ਤੇ ਉਸ ਤੋਂ ਬਾਅਦ ਇਸ ਫਿਲਮ ਦੇ ਵਿੱਚ ਇਹ ਦੋਸ਼ ਲਾਇਆ ਗਿਆ ਸੀਗਾ ਕਿ ਜਿਹੜੀ ਉਸ ਨੌਜਵਾਨ ਨੇ, ਜਿਹੜਾ ਕਿ ਫਿਲਮ ਦਾ ਅਦਾਕਾਰ ਹੈ, ਉਹਨੇ ਸਿੱਖ ਕਾਰ ਪਹਿਨਿਆ ਹੋਇਆ, ਕਿਰਪਾਨ ਪਾਈ ਹੋਈ ਹੈ, ਬਿਲਕੁਲ ਉਸ ਤਰ੍ਹਾਂ ਜਿਵੇਂ ਆਪਾਂ ਗਾਤਰਾ ਪਾਉਣੇ ਆ। ਤਾਂ ਜਦੋਂ ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਕਿਹਾ ਗਿਆ ਕਿ ਬਈ ਤੁਸੀਂ ਇਹ ਕੰਮ ਗਲਤ ਕੀਤਾ ਤਾਂ ਸਿੱਖ ਭਾਵਨਾਵਾਂ ਦੇ ਬਿਲਕੁਲ ਉਲਟ ਹੈ, ਉਹ ਕਹਿੰਦੇ ਜੀ ਇਹ ਗਾਤਰਾ ਨੀਗਾ, ਇਹ ਨਾ ਹੀ ਕਿਰਪਾਨ ਹੈ ਤੇ ਇਹ ਤਾਂ ਖੁਖਰੀ ਹੈ। ਜਦ ਕਿ ਖੁਖਰੀ ਨੂੰ ਪਹਿਨਣ ਦਾ ਤਰੀਕਾ ਕੁਛ ਹੋਰ ਆ, ਉਹ ਜਿਵੇਂ ਆਪਾਂ ਬੈਲਟ ਪਾਉਣਾ ਜਾਂ ਰਿਵਾਲਵਰ ਪਾਉਣੇ ਆ, ਉਹ ਉਸ ਤਰੀਕੇ ਨਾਲ ਪਾਈ ਜਾਂਦੀ ਹੈ। ਤਾਂ ਹੁਣ ਇਹਨਾਂ ਦੇ ਉੱਤੇ ਕੇਸ ਦਰਜ ਹੋ ਗਿਆ। ਇਹਨਾਂ ਨੇ ਆਪਣਾ ਕਸੂਰ ਮੰਨਣ ਦੀ ਬਜਾਏ, ਜਿਹੜਾ ਫਿਲਮ ਦਾ ਡਾਇਰੈਕਟਰ ਹੈ ਜਾਂ ਫਿਲਮ ਦੇ ਜਿਹੜੇ ਨਿਰਮਾਤਾ ਨੇ, ਇਹਨਾਂ ਨੇ ਆਪਣੀ ਗਲਤੀ ਸੁਧਾਰਨ ਦੀ ਬਜਾਏ ਉਲਟਾ ਆਪਣੀ ਗਲਤੀ ਨੂੰ ਡਿਫੈਂਡ ਕੀਤਾ ਤੇ ਇਹ ਕਿਹਾ ਕਿ ਨਹੀਂ ਅਸੀਂ ਤਾਂ ਐਂ ਕੀਤਾ। ਬਾਅਦ ਦੇ ਵਿੱਚ ਹੁਣ ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਫਿਲਮਾਂ ਆਈਆਂ ਜਿਨ੍ਹਾਂ ਦੇ ਉੱਤੇ ਇਤਰਾਜ਼ ਸੀ, ਜਿਨ੍ਹਾਂ ਦੇ ਸੀਨਸ ਦੇ ਉੱਤੇ ਇਤਰਾਜ਼ ਸੀ। ਇਹਨਾਂ ਫਿਲਮਾਂ ਦੇ ਵਿੱਚ ਮਨਮਰਜ਼ੀਆਂ ਫਿਲਮ ਸੀ, ਫਿਰ ਸਨੀ ਦਿਓਲ ਦੀ ਇੱਕ ਫਿਲਮ ਸੀ ਬੋਲੇ ਸੋਨੇਹਾਲ, ਉਹਦੇ ਤੇ ਇੱਕ ਸੀਨ ਤੇ ਇਤਰਾਜ਼ ਸੀਗਾ ਸਿੱਖਾਂ ਨੂੰ। ਇਸੇ ਤਰ੍ਹਾਂ ਪਿੱਛੇ ਜੇ ਕਈ ਐਸੀਆਂ ਫਿਲਮਾਂ ਆਈਆਂ ਜਿਨ੍ਹਾਂ ਦੇ ਉੱਤੇ ਸਿੱਖ ਭਾਈਚਾਰੇ ਨੂੰ ਬਹੁਤ ਵੱਡੀ ਪੱਧਰ ਤੇ ਜਿਹੜਾ ਇਤਰਾਜ਼ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਇਤਰਾਜ਼ਾਂ ਦੇ ਮੱਦੇਨਜ਼ਰ ਜਾਂ ਤਾਂ ਉਹਨਾਂ ਫਿਲਮਾਂ ਦੇ ਵਿੱਚ ਸੋਧ ਕੀਤੀ ਗਈ ਤੇ ਜਾਂ ਫਿਰ ਉਹ ਸੀਨ ਜਿਹੜੇ ਸੀ ਉਹ ਕੱਟ ਦਿੱਤੇ ਗਏ। ਸੋ ਇਸ ਕਰਕੇ ਹੁਣ ਇਹਨਾਂ ਨੂੰ ਵੀ ਇੱਕ ਨਵੇਂ ਕੇਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਣਾ। ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ। ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲਿਆ। ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈਣ ਦਾ ਐਲਾਨ ਕੀਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾ ਦੀ ਅਗਵਾਈ ਵਾਲੇ ਬੈਂਚ ਅੱਗੇ ਪੇਸ਼ ਹੋ ਕੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਕਈ ਨੇ ਕਿਹਾ ਕਿ ਅਗਲੇ 2 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਵੇਗਾ। ਇਸ ਤੋਂ ਬਾਅਦ ਪੰਚਾਇਤਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਇਸ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ 10 ਅਗਸਤ ਦਾ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਦੇ ਨਾਲ ਨਜਾਇਜ਼ ਹੈ। ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਚੁਣੇ ਹੋਏ ਪ੍ਰਤੀਨਿਧੀਆਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਗਲਤ ਤਰੀਕੇ ਦੇ ਨਾਲ ਭੰਗ ਕੀਤਾ ਗਿਆ। ਪਟੀਸ਼ਨਰਾਂ ਨੇ ਜਨਵਰੀ 2019 ਦੇ ਵਿੱਚ ਸਰਪੰਚ ਦੀ ਚੋਣ ਜਿੱਤ ਕੇ ਕਾਰਜ ਭਾਗ ਸੰਭਾਲਿਆ ਸੀ। ਉਹਨਾਂ ਦਾ ਕਾਰਜਕਾਲ ਹੁਣ ਜਨਵਰੀ 2024 ਤੱਕ ਦਾ ਬਣਦਾ ਹੈ, ਪਰ ਰਾਜ ਸਰਕਾਰ ਨੇ 31 ਦਸੰਬਰ ਤੱਕ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦਾ ਫੈਸਲਾ ਲਿਆ। ਸੋ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਪੰਚਾਇਤਾਂ ਨੂੰ ਭੰਗ ਕਰਨ ਵਾਲੇ ਮਾਮਲੇ ਦੇ ਉੱਤੇ ਬੈਕਫੁੱਟ ਤੇ ਆ ਗਈ ਹੈ। ਉਧਰ ਦੂਜੇ ਪਾਸੇ ਗੱਲ ਕਰੀਏ SKM ਦੀ। SKM ਨੇ ਇੱਕ ਨਵਾਂ ਐਲਾਨ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ 11 ਤੋਂ ਲੈ ਕੇ 13 ਸਤੰਬਰ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਦੇਣ ਦਾ ਐਲਾਨ ਕੀਤਾ ਹੈ। ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੋਲਦੂ ਸਿੰਘ ਨੇ ਦੱਸਿਆ ਕਿ ਇਹ ਧਰਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਸੱਤਾ ਉੱਪਰ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚਲੇ ਪ੍ਰਮੁੱਖ ਆਗੂਆਂ ਦੇ ਘਰਾਂ ਮੂਹਰੇ ਹੀ ਲਾਏ ਜਾਣਗੇ, ਜਿਨ੍ਹਾਂ ਨੇ ਹੜ੍ਹਾਂ ਦੇ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਤੋਂ ਪਾਸਾ ਵੱਟਿਆ ਹੋਇਆ ਹੈ। ਉਹਨਾਂ ਦੱਸਿਆ ਕਿ ਫਗਵਾੜਾ ਦੇ ਵਿੱਚ ਸੋਮਨਾਥ, ਪਟਿਆਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਡਾਕਟਰ ਬਲਬੀਰ ਸਿੰਘ, ਚੇਤਨ ਸਿੰਘ ਜੌੜਾ ਮਾਜਰਾ, ਫਿਰੋਜ਼ਪੁਰ ਦੇ ਵਿੱਚ ਭਾਜਪਾ ਦੇ ਰਾਣਾ ਸੋਢੀ, ਬੁਢਲਾਡਾ ਦੇ ਵਿੱਚ ਪ੍ਰਿੰਸੀਪਲ ਬੁੱਧਰਾ, ਕਪੂਰਥਲਾ ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਪਠਾਨਕੋਟ ਦੇ ਵਿੱਚ ਅਸ਼ਵਨੀ ਸ਼ਰਮਾ ਅਤੇ ਲਾਲਚੰਦ ਕਟਾਰੂ ਚੱਕ, ਇਹ ਸਾਰੇ ਜਿਹੜੇ ਆ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਫਰੀਦਕੋਟ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੁਕਤਸਰ ਸਾਹਿਬ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ, ਅੰਮ੍ਰਿਤਸਰ ਸਾਹਿਬ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ, ਫਾਜ਼ਿਲਕਾ ਦੇ ਵਿੱਚ ਸੁਨੀਲ ਜਾਖੜ, ਤਰਨਤਾਰਨ ਦੇ ਵਿੱਚ ਰਾਜਜੀਤ ਸਿੰਘ ਭੁੱਲਰ, ਬਰਨਾਲਾ ਦੇ ਵਿੱਚ ਮੀਤ ਹੈਰ ਅਤੇ ਲੰਬੀ ਦੇ ਵਿੱਚ ਮਨਪ੍ਰੀਤ ਬਾਦਲ ਦੇ ਘਰਾਂ ਮੂਹਰੇ ਜਿਹੜੇ ਧਰਨੇ ਲਾਏ ਜਾਣਗੇ। ਪਠਾਨਕੋਟ ਦੇ ਵਿੱਚ ਅਸ਼ਵਨੀ ਸ਼ਰਮਾ, ਲਾਲਚੰਦ ਕਟਾਰੂ ਚੱਕ, ਰੋਪੜ ਦੇ ਵਿੱਚ ਹਰਜੋਤ ਬੈਂਸ ਤੇ ਇਕਬਾਲ ਸਿੰਘ ਲਾਲਪੁਰਾ, ਮੋਹਾਲੀ ਦੇ ਵਿੱਚ ਅਨਮੋਲ ਗਗਨਮਾਨ ਜਿਹੜੇ MSP ਦੇਣ ਦੀ ਗਾਰੰਟੀ ਕਰਦੇ ਹੁੰਦੇ ਸੀ, ਤੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਬ੍ਰਹਮ ਸ਼ੰਕਰ ਜ਼ਿੰਪਾ, ਮੋਗਾ ਦੇ ਵਿੱਚ ਦਵਿੰਦਰਜੀਤ ਸਿੰਘ ਲਾਡੀ ਢੋਸ, ਜਲੰਧਰ ਦੇ ਵਿੱਚ ਬਲਕਾਰ ਸਿੰਘ ਅਤੇ MP ਸੁਸ਼ੀਲ ਕੁਮਾਰ ਰਿੰਕੂ, ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰਾਂ ਮੂਹਰੇ ਧਰਨੇ ਲਾਏ ਜਾਣਗੇ।
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਲ ਜੁੜੇ ਇਹਨਾਂ ਆਗੂਆਂ ਨੂੰ ਸ਼ਾਂਤਮਈ ਧਰਨੇ ਦੇ ਦੌਰਾਨ ਉਹਨਾਂ ਦੇ ਫਰਜ਼ਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਜਿੱਥੇ ਆਪਾਂ ਟਰੱਕਿੰਗ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਅੱਜ ਵੀਰਵਾਰ ਹੈ ਤੇ ਇਹਦੇ ਨਾਲ ਵਰਲਡ ਦੀਆਂ ਖਬਰਾਂ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਮਰੀਕਾ ਦੇ ਵਿੱਚ ਪ੍ਰਮੁੱਖ ਖਬਰਾਂ ਦੇ ਉੱਤੇ ਝਾਤਖੋਰੀ ਕਰਾਂਗੇ ਤੇ ਨਾਲ ਹੀ ਜਿਹੜਾ ਪ੍ਰੋਟੈਸਟ ਹੋ ਰਿਹਾ ਸੈਕਰਾਮੈਂਟੋ ਦੇ ਵਿੱਚ SB 553 ਦੇ ਵਿਰੋਧ ਦੇ ਵਿੱਚ, ਔਰ ਬਹੁਤ ਵੱਡੀ ਪੱਧਰ ਤੇ ਉੱਥੇ ਸਮਾਲ ਬਿਜ਼ਨਸਾਂ ਵਾਲੇ ਜਿਹੜੇ ਓਨਰਸ ਨੇ ਉਹ ਪਹੁੰਚ ਰਹੇ ਨੇ, ਕਾਰੋਬਾਰੀ ਪਹੁੰਚ ਰਹੇ ਨੇ, ਆਮ ਲੋਕ ਪਹੁੰਚ ਰਹੇ ਨੇ ਜਿਹੜੇ ਆਪਣੇ ਸੁਰੱਖਿਆ ਦੇ ਲਿਹਾਜ਼ ਤੋਂ ਇਸ ਬਿੱਲ ਨੂੰ ਦੇਖਦੇ ਨੇ। ਤਾਂ ਹੁਣ ਉਹ ਉੱਥੇ ਪ੍ਰੋਟੈਸਟ ਕਰਨ ਜਾ ਰਹੇ ਨੇ। ਥੋੜ੍ਹੇ ਹੀ ਸਮੇਂ ਦੇ ਵਿੱਚ ਉੱਥੋਂ ਲਾਈਵ ਕਵਰੇਜ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਸੁਣੋਗੇ, ਨਾਲ ਫੇਸਬੁੱਕ ਤੇ YouTube ਦੇ ਉੱਤੇ ਦੇਖ ਸਕੋਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।